ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਜਿਹੜੀ ਸਿੱਖਾਂ ਦੀ ਦੂਸਰੀ ਸਭ ਤੋਂ ਪਾਵਰਫੁਲ ਸੰਸਥਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਜਟ ਦੇ ਲਿਹਾਜ਼ ਨਾਲ ਔਰ ਅਦਰਵਾਈਜ਼ ਉਹ ਪੂਰੀ ਤਰ੍ਹਾਂ ਬੀਜੇਪੀ ਦੇ ਕਬਜ਼ੇ 'ਚ ਜਾ ਚੁੱਕੀ ਹੈ। ਬੇਸ਼ੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਕੀਤਾ ਹੋਇਆ ਸੀ ਉਹਨਾਂ ਨੇ, ਲੇਕਿਨ ਇਹ ਉਹਨਾਂ ਦੀ ਸੋ ਕਾਲਡ ਜਿਹੜੀ ਕਲਚਰਲ ਮਿਨਿਸਟਰੀ ਦੇ ਨਾਂ ਥੱਲੇ RSS ਦਾ ਸ਼ੋਅ ਹੀ ਸੀ। ਤਾਲ ਕਟੋਰਾ ਦੇ ਵਿੱਚ RSS ਨੇ ਆਪਣੇ ਤੌਰ ਤੇ ਫੰਕਸ਼ਨ ਰੱਖਿਆ ਸੀ ਤੇ ਉਸ ਨੂੰ ਡਾਇਸਪੋਰਾ ਸਿੱਖਾਂ ਦਾ ਇੰਨਾ ਕੁ ਦਬਾਅ ਬਣਿਆ ਕਿ ਦਿੱਲੀ ਕਮੇਟੀ ਔਰ ਸ਼੍ਰੋਮਣੀ ਕਮੇਟੀ ਔਰ ਦੂਸਰੇ ਸਾਰੇ ਹੀ ਜਿਹੜੇ ਨੇ ਉਸ ਤੋਂ ਦੌੜ ਗਏ ਸੀ। ਉਹਨਾਂ ਨੇ ਸਾਰੇ ਸਮਾਗਮ ਦੀ ਨੁਹਾਰ ਇਸ ਢੰਗ ਨਾਲ ਬਣਾਈ ਕਿ ਇਹ ਲੱਗੇ ਨਾ ਕਿ ਇਹਦੇ 'ਚੋਂ ਕੋਈ ਹਿੰਦੂਤਵਾ ਦਾ ਸਿੱਧਾ ਪ੍ਰਚਾਰ ਹੋ ਰਿਹਾ। ਇੱਕ ਪਾਸੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ ਰਹੇ ਹਾਂ ਕਿ ਭਾਈ ਉਹਨਾਂ ਨੇ ਮੁੱਢਲੀ ਧਾਰਮਿਕ ਆਜ਼ਾਦੀ ਜਿਹੜੀ ਹੈ ਉਸ ਦੇ ਲਈ ਸ਼ਹਾਦਤ ਦਿੱਤੀ, ਪਰ ਦੂਸਰੇ ਪਾਸੇ ਉਸ ਸਟੇਜ ਦੇ ਉੱਤੇ ਉਹਦੇ ਸੋਹਲੇ ਗਾਏ ਜਾ ਰਹੇ ਨੇ ਔਰ ਉਹ ਜਿਹੜੀ ਹੈ ਨੌਟੰਕੀ ਜਿਹਦੇ ਵੱਲੋਂ ਇੱਕ ਮੈਗਾ ਇਵੈਂਟ ਦੇ ਨਾਂ ਥੱਲੇ ਕੀਤੀ ਜਾ ਰਹੀ ਹੈ, ਜਿਹੜਾ ਉਹਨਾਂ ਉਸੇ ਹੀ ਤਰਜ਼ ਦੇ ਉੱਤੇ ਜੋ ਔਰੰਗਜ਼ੇਬ ਦੀ ਲਾਈਨ ਸੀ ਘੱਟ ਗਿਣਤੀਆਂ ਦੇ ਅਕਲੀਅਤਾਂ ਦੇ ਹੱਕ ਖੋਹ ਰਿਹਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਲਾਲ ਕਿਲੇ ਤੇ ਇੱਕ ਕੀਤੀ ਮੈਗਾ ਇਵੈਂਟ ਨੂੰ ਆਪਣੇ ਸਿਆਸੀ ਮੁਫਾਦ ਲਈ ਜਿਹੜਾ ਵਰਤਿਆ ਇਸਤੇਮਾਲ ਕੀਤਾ ਹੈ। ਸੋ ਘੱਟ ਗਿਣਤੀਆਂ ਤੇ ਜ਼ੁਲਮ ਢਾਉਣ ਵਾਲੀ RSS ਜਮਾਤ ਦਾ ਲੀਡਰ ਮੋਦੀ ਕਦੋਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਪੈਰੋਕਾਰ ਬਣ ਗਿਆ। ਸੋ ਮੋਦੀ ਇੱਕ ਨੌਟੰਕੀ ਮਾਸਟਰ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੇ ਆੜ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਕਿਉਂਕਿ ਕੱਲ੍ਹ ਜਦੋਂ ਅਸੀਂ ਗੱਲ ਕਰ ਰਹੇ ਸੀ ਤੇ ਅਸੀਂ ਇਹ ਕਿਹਾ ਸੀ ਕਿ ਭਾਈ ਇਹ 2 ਦਿਨ 20 ਔਰ 21 ਅਪ੍ਰੈਲ ਲਾਲ ਕਿਲੇ ਦੇ ਉੱਤੇ ਮੈਗਾ ਇਵੈਂਟ ਦੇ ਨਾਂ ਥੱਲੇ ਜਿਹੜਾ ਮੈਲੋ ਡਰਾਮਾ RSS ਦੀ ਸ਼ੈ ਉਹਨਾਂ ਦੀ ਫਾਈਨੈਂਸਿੰਗ, ਪਰ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਜਿਹੜੀ ਸਿੱਖਾਂ ਦੀ ਦੂਸਰੀ ਸਭ ਤੋਂ ਪਾਵਰਫੁਲ ਸੰਸਥਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਜਟ ਦੇ ਲਿਹਾਜ਼ ਨਾਲ ਔਰ ਅਦਰਵਾਈਜ਼ ਉਹ ਪੂਰੀ ਤਰ੍ਹਾਂ ਬੀਜੇਪੀ ਦੇ ਕਬਜ਼ੇ 'ਚ ਜਾ ਚੁੱਕੀ ਹੈ। ਮਨਜਿੰਦਰ ਸਿਰਸਾ ਜਿਹੜਾ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਸੀ, ਹੁਣ ਭਾਵੇਂ ਹਰਮੀਤ ਕਾਲਕਾ ਨੂੰ ਬਣਾਇਆ ਹੋਇਆ ਹੈ, ਉਹ ਵੀ ਜਿਹੜਾ ਹੈ ਉਹ ਪਾਰਟੀ ਮੈਂਬਰ ਹੈ ਬੀਜੇਪੀ ਦਾ, ਔਰ ਸਾਰਾ ਸ਼ੋਅ ਜਿਹੜਾ ਹੈ ਉਹ ਬੀਜੇਪੀ ਦੇ ਰਾਹੀਂ ਬੇਸ਼ੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਕੀਤਾ ਹੋਇਆ ਸੀ ਉਹਨਾਂ ਨੇ, ਲੇਕਿਨ ਇਹ ਉਹਨਾਂ ਦੀ ਸੋ ਕਾਲਡ ਜਿਹੜੀ ਕਲਚਰਲ ਮਿਨਿਸਟਰੀ ਦੇ ਨਾਂ ਥੱਲੇ RSS ਦਾ ਸ਼ੋਅ ਹੀ ਸੀ। ਔਰ ਇਹ ਵੀ ਹੁੰਦਾ ਹੈ ਕਿ ਜਦੋਂ ਇੱਕ ਤੁਸੀਂ ਧਰਮ ਦਾ ਨਾਂ ਜਾਂ ਲੇਬਲ ਇਸਤੇਮਾਲ ਕਰੋ ਤੇ ਜਿਹੜੇ ਹੁਣ ਜਦੋਂ ਇਹਨਾਂ ਨੇ ਉੱਥੇ ਤਾਲ ਕਟੋਰਾ ਦੇ ਵਿੱਚ RSS ਨੇ ਆਪਣੇ ਤੌਰ ਤੇ ਫੰਕਸ਼ਨ ਰੱਖਿਆ ਸੀ ਤੇ ਉਸ ਨੂੰ ਡਾਇਸਪੋਰਾ ਸਿੱਖਾਂ ਦਾ ਇੰਨਾ ਕੁ ਦਬਾਅ ਬਣਿਆ ਕਿ ਦਿੱਲੀ ਕਮੇਟੀ ਔਰ ਸ਼੍ਰੋਮਣੀ ਕਮੇਟੀ ਔਰ ਦੂਸਰੇ ਸਾਰੇ ਹੀ ਜਿਹੜੇ ਨੇ ਉਸ ਤੋਂ ਦੌੜ ਗਏ ਸੀ ਔਰ ਉਹ ਲੈ ਕੇ ਕੁਛ ਕੂਕਿਆਂ ਨੂੰ ਔਰ ਦੂਸਰਿਆਂ ਨੂੰ ਉੱਥੇ ਕੋਈ ਵੀ ਨਹੀਂ ਸੀ, ਲੇਕਿਨ ਇਸ ਵਾਰ ਉਹ ਬੜੇ ਬਾਖਬਰ ਸੀ ਕਿ ਵੀ ਅਸੀਂ ਜਿਹੜਾ ਕਿਵੇਂ ਵੂ ਕਰਨਾ ਹੈ ਬਾਕੀ ਸਿੱਖਾਂ ਨੂੰ ਵੀ। ਇਸ ਲਈ ਦਿੱਲੀ ਕਮੇਟੀ ਔਰ ਉਹਨਾਂ ਨੇ ਸਾਰੇ ਸਮਾਗਮ ਦੀ ਨੁਹਾਰ ਇਸ ਢੰਗ ਨਾਲ ਬਣਾਈ ਕਿ ਇਹ ਲੱਗੇ ਨਾ ਕਿ ਇਹਦੇ 'ਚੋਂ ਕੋਈ ਹਿੰਦੂਤਵਾ ਦਾ ਸਿੱਧਾ ਪ੍ਰਚਾਰ ਹੋ ਰਿਹਾ। ਔਰ ਜਿਵੇਂ ਦੀਆਂ ਇਹ ਅੱਜ ਕੱਲ੍ਹ ਇਹ ਸ਼ੋਅਬਾਜ਼ੀਆਂ ਜਿਹੀਆਂ, ਮੈਨੂੰ ਇਹ ਸਮਝ ਨਹੀਂ ਆਉਂਦੀ ਕਦੇ ਕਿ ਵੀ ਇਹ ਗਿਣਤੀ ਦੇ ਨਾਲ ਜੋੜ ਕੇ ਕੋਈ ਅਸੀਂ ਨਿਊਮਰੋਲੋਜੀ 'ਚ ਕੋਈ ਯਕੀਨ ਰੱਖਦੇ ਹਾਂ, ਕੋਈ ਹੋਰ ਹੈ ਕਿ ਜੀ ਜੇ 400 ਸਾਲਾ ਸੀ 401 ਸਾਲਾ 400 ਬੱਚੇ ਕੀਰਤਨ ਕਰਨਗੇ, 400 ਰਾਗੀ ਕਰਨਗੇ। ਇਹ ਇੱਕ ਨੌਟੰਕੀ ਇਹੀ ਹੁੰਦੀ ਹੈ ਕਿ ਜਦੋਂ ਤੁਸੀਂ ਇਸ ਕਿਸਮ ਦਾ ਕਰਦੇ ਹੋ। ਔਰ ਜਿਵੇਂ ਇਹ 2 ਦਿਨ ਦੀ ਕਾਰਵਾਈ ਔਰ ਸਾਨੂੰ ਸਾਡੀ ਟੀਮ ਨੇ TV84 ਦੇ ਨੇ ਉੱਥੋਂ ਲਾਈਵ ਕਵਰ ਕੀਤਾ ਹੈ ਸਾਰਾ, ਔਰ ਉਹ ਸਾਰੇ ਨੂੰ ਮੈਂ ਵੀ ਦੇਖਿਆ ਜਦੋਂ ਲਾਈਵ ਚੱਲ ਰਿਹਾ ਸੀ ਕਿ ਕਿਵੇਂ ਜਦੋਂ ਮੋਦੀ, ਕਿਉਂਕਿ ਪਹਿਲਾ ਦਿਨ ਤਾਂ ਅਮਿਤ ਸ਼ਾਹ ਦੇ ਨਾਂ ਸੀ, ਉਹਨੇ ਤਾਂ ਪੂਰਾ ਰੱਜ ਕੇ ਜਿਹੜਾ ਹੈ ਉਹ ਬਾਰ-ਬਾਰ ਜ਼ਿਕਰ ਕਰਕੇ ਜਿਹੜਾ ਹੈ ਉਹ ਸਿੱਖਾਂ ਨੂੰ ਜਿਹੜਾ ਹਿੰਦ ਦੀ ਚਾਦਰ ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਜੋ ਉਹਨਾਂ ਦਾ RSS ਦਾ ਏਜੰਡਾ ਹੁੰਦਾ ਵੀ ਅਸੀਂ ਆਹ ਕਰਤਾ, ਅਸੀਂ ਉਹ ਕਰਤਾ। ਅਤੇ ਅੱਜ ਮੈਂ ਮੋਦੀ ਦਾ ਜਦੋਂ, ਕਿਉਂਕਿ ਅੱਜ ਫਾਈਨਲ ਇਵੈਂਟ ਸੀ ਜਦੋਂ ਕਿ ਨਰਿੰਦਰ ਮੋਦੀ ਆਇਆ ਔਰ ਉਦੋਂ ਜਿਹੜੇ 400 ਦੇ ਕਰੀਬ ਰਾਗੀ ਬਿਠਾਏ ਹੋਏ ਸੀ ਜਿਹੜੇ, ਔਰ ਉਹਨਾਂ ਨੇ, ਔਰ ਮੈਂ ਦੇਖ ਰਿਹਾ ਸੀ ਕਿ ਵੀ
ਇਹਨਾਂ ਨੇ ਸ਼ਬਦਾਂ ਦੀ ਚੋਣ ਵੀ ਇਸ ਤਰੀਕੇ ਦੇ ਨਾਲ ਕੀਤੀ ਜਾਂ ਕਰਵਾਈ ਕਿ ਭਈ ਇਹ ਲੱਗੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਰਾਮ ਲਫ਼ਜ਼ ਹੈ ਇਹ ਰੱਬ ਦਾ ਸੂਚਕ ਹੈ, ਰਮਿਆ ਹੋਇਆ ਵਾਹਿਗੁਰੂ, ਦਸ਼ਰਥ ਦਾ ਪੁੱਤਰ ਰਾਮ ਨਹੀਂ। ਔਰ ਬੀਜੇਪੀ ਦਾ ਤਾਂ ਜੈ ਸ਼੍ਰੀ ਰਾਮ ਦਸ਼ਰਥ ਦਾ ਪੁੱਤਰ ਹੈ। ਔਰ ਜਿਹੜਾ ਸ਼ਬਦ ਚੋਣ ਵੀ ਇਸ ਲਿਹਾਜ਼ ਨਾਲ ਕਿ ਜਦੋਂ ਮੋਦੀ ਆ ਕੇ ਬੈਠਦਾ ਪੂਰਾ, ਪਹਿਲਾਂ ਤਾਂ ਮੋਦੀ 3 ਵਾਰ ਮੱਥਾ ਟੇਕਦਾ, ਪਹਿਲਾਂ ਗੋਡਿਆਂ ਪਰਨੇ ਹੁੰਦਾ, ਮੱਥਾ ਟੇਕਦਾ, ਫਿਰ ਗੋਡੇ ਪਰਨੇ ਹੁੰਦਾ। ਤੇ ਮੇਰੇ ਮਨ 'ਚ ਇੱਕਦਮ ਗੁਰੂ ਨਾਨਕ ਸਾਹਿਬ ਦੀ ਬਾਣੀ ਦੀਆਂ ਇਹ ਤੁਕਾਂ ਆਈਆਂ ਕਿ ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾਹੇ, ਕਿ ਜਿਵੇਂ ਹਿਰਨ ਨੂੰ ਫਸਾਉਣ ਦੇ ਲਈ ਸ਼ਿਕਾਰੀ ਜਦੋਂ ਜਾਲ ਸੁੱਟਦਾ ਤੇ ਉਹ ਬਾਰ-ਬਾਰ ਜਿਹੜਾ ਉਹ ਨਿਮਦਾ ਉਸ ਨੂੰ। ਮੈਂ ਕਿਹਾ ਵੀ ਇਹ ਹੈ ਅਪਰਾਧੀ ਦੂਣਾ ਨਿਵੇ। ਔਰ ਜਿਵੇਂ ਉਹ ਅੱਖਾਂ ਬੰਦ ਕਰਕੇ ਬਗਲੇ ਭਗਤਾਂ ਵਾਂਗੂ ਬੈਠਾ, ਔਰ ਸ਼ਬਦ ਵੀ ਜਿਹੜਾ ਉਸ ਵੇਲੇ ਦੇ ਬਹਿਣ ਤੋਂ ਬਾਅਦ ਉਹਨਾਂ ਨੇ ਚਲਾਇਆ, ਹਰ ਕੋ ਬੇਸ਼ੱਕ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਦਾ ਹੈ, ਲੇਕਿਨ ਮੈਨੂੰ ਇਹ ਲੱਗਦਾ ਵੀ ਇਹ ਕਿਵੇਂ ਸਾਰੀ ਇੱਕ ਔਰਕੈਸਟ੍ਰੇਟਿਡ ਇਵੈਂਟ ਦੇ ਤੌਰ 'ਤੇ ਕਿ ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੂੰ ਗਤ ਪਾਈ ਪੰਚਾਲੀ ਕੋ ਰਾਜ ਸਭਾ ਮੇ, ਪਾਂਡਵਾਂ ਦੀ ਘਰ ਵਾਲੀ ਪੰਚਾਲੀ ਜਿਹਦਾ ਨਾਂ ਸੀ, ਰਾਮ ਨਾਮ ਸੁਧ ਆਈ ਤਾਂ ਕੋ ਦੁੱਖ ਹਰਿਓ ਕਰੁਣਾ ਮੈਂ ਤਾਂ ਕੋ ਬਹਿਓ ਸਹਾਈ, ਕਹੋ ਨਾਨਕ ਮੈਂ ਇਹੀ ਭਰੋਸੇ ਗਹੀ ਰਾਮ ਸ਼ਰਣਾਈ। ਹੁਣ ਮੈਨੂੰ ਇਹ ਲੱਗਾ ਕਿ ਵੀ ਜਿਹੜਾ ਈਵਨ ਕਾਮੈਂਟਰੀ ਕਰ ਰਹੇ ਸੀ ਹਰਮੀਤ ਸਿੰਘ ਕਾਲਕਾ ਨੇ ਜਾਂ ਮਨਜਿੰਦਰ ਸਰਸੇ ਨੇ ਕੀਤੀ, ਉਹਨਾਂ ਨੇ ਇੰਨਾ ਕੁ ਗੁੱਡਾ ਬੰਨਿਆ ਮੋਦੀ ਦਾ ਕਿ ਜਿਵੇਂ ਕੋਈ ਬਹੁਤ ਵੱਡਾ ਇਹ ਕੋਈ ਸੇਵੀਅਰ ਆ ਗਿਆ। ਇਹਨਾਂ ਨੂੰ ਇਹ ਕਿਉਂ ਭੁੱਲ ਜਾਂਦਾ ਹੈ? ਮੈਂ ਤਾਂ ਜਦੋਂ ਉਹਦੇ ਵੱਲ, ਉਹਦੀ ਸ਼ਕਲ ਵੱਲ ਦੇਖਦਾ, ਮੈਨੂੰ ਉਹਦੇ ਉਹ ਜਿਵੇਂ ਉਹ ਡਰੈਕੁਲਾ ਔਰ ਰਾਖਸ਼ਸ ਹੁੰਦਾ, ਉਹਨਾਂ ਦੇ ਮੂੰਹ 'ਚੋਂ ਔਰ ਉਹਨਾਂ 'ਚੋਂ ਖੂਨ ਚੋ ਰਿਹਾ, ਮੈਨੂੰ ਇਹਦੇ ਹੱਥਾਂ 'ਚੋਂ, ਇਸ ਦੇ ਵਜੂਦ 'ਚੋਂ ਖੂਨ ਚੋਂਦਾ ਨਜ਼ਰ ਆ ਰਿਹਾ ਹੁੰਦਾ। ਇਹਨੇ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਖੂਨ ਗੁਜਰਾਤ ਦੇ ਵਿੱਚ ਵਹਾਇਆ। ਫਿਰ ਤੁਹਾਨੂੰ ਜੇ ਉਹ ਨਜ਼ਰ ਨਹੀਂ ਆਉਂਦਾ, ਘੱਟੋ ਘੱਟ ਆਪਣੇ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਦਾ ਵੱਲ ਦੇਖ ਲਓ ਜੋ ਗੁਜਰਾਤ ਦੇ ਕੱਛ ਏਰੀਆ 'ਚ 50-60 ਸਾਲ ਤੋਂ ਬੈਠੇ ਹੋਏ ਸੀ। ਕਿਵੇਂ ਇਹਨੇ ਚੀਫ ਮਿਨਿਸਟਰ ਹੁੰਦਿਆਂ ਉਹਨਾਂ ਨੂੰ ਉਜਾੜਿਆ। ਜੇ ਉਹਨਾਂ ਨੇ ਕੇਸ ਦਿੱਲੀ ਆਪਣੇ ਗੁਜਰਾਤ ਹਾਈ ਕੋਰਟ 'ਚ ਜਿੱਤਿਆ ਤੇ ਉਸ ਕੇਸ ਨੂੰ ਇਹ ਮੋਦੀ ਜਿਹੜਾ ਉਹ ਸੁਪਰੀਮ ਕੋਰਟ 'ਚ ਲੈ ਕੇ ਗਿਆ। ਅੱਜ ਵੀ ਉੱਥੇ ਗੁਜਰਾਤ ਦੇ ਗੁੰਡੇ ਜਿਹੜੇ ਨੇ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ। ਔਰ ਸੁਪਰੀਮ ਕੋਰਟ ਦਾ ਫੈਸਲਾ ਕਿਹੋ ਜਿਹਾ ਆਏਗਾ ਉਹ ਜ਼ਾਹਰ ਹੈ ਕਿ ਅੱਜ ਕੱਲ੍ਹ ਅਦਾਲਤਾਂ ਕੀ ਕਰ ਰਹੀਆਂ ਨੇ। ਔਰ ਇਸ ਸਾਰੇ ਪੀਰੀਅਡ ਦੇ ਚੱਲਦਿਆਂ ਕਿਸਾਨ ਅੰਦੋਲਨ, ਇਸੇ ਦਿੱਲੀ ਦੇ ਵਿੱਚ 700-800 ਤੋਂ ਜ਼ਿਆਦਾ ਕਿਸਾਨਾਂ ਦੀਆਂ ਸ਼ਹਾਦਤਾਂ। ਔਰ ਜਦੋਂ ਇਹ ਈਵਨ ਚੱਲ ਰਹੇ ਨੇ ਸਮਾਗਮ ਜੋ ਜਹਾਂਗੀਰਪੁਰੀ ਦੇ ਵਿੱਚ ਚੱਲ ਰਿਹਾ ਹੈ, ਸੁਪਰੀਮ ਕੋਰਟ ਉਹਨਾਂ ਦਾ ਕਹਿ ਰਿਹਾ ਕਿ ਬਈ ਇਹ ਤੁਹਾਨੂੰ ਜਿਹੜਾ ਇਹ ਕੁਰਸੀਆਂ, ਮੇਜ਼ ਜਾਂ ਦੂਜੇ ਜਿਹੜੀਆਂ ਐਨਕਰੋਚਮੈਂਟ ਜਾਂ ਇਲੀਗਲ ਕੰਸਟਰਕਸ਼ਨ ਲਈ ਬੁਲਡੋਜ਼ਰ ਚਾਹੀਦੇ ਸੀ ਢਾਣ ਲਈ। ਔਰ ਉੱਥੇ ਔਰ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਜੀ ਇਹ ਬੰਗਲਾਦੇਸ਼ੀ ਇਲੀਗਲ, ਉਹ ਵਿਚਾਰੇ ਵੈਸਟ ਬੰਗਾਲ ਦੇ ਦੂਜੇ ਇਲਾਕਿਆਂ ਦੇ ਰਹਿਣ ਵਾਲੇ ਗਰੀਬ ਮੁਸਲਮਾਨ ਨੇ। ਹੁਣ ਇੱਕ ਪਾਸੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ ਰਹੇ ਹਾਂ ਕਿ ਭਾਈ ਉਹਨਾਂ ਨੇ ਮੁੱਢਲੀ ਧਾਰਮਿਕ ਆਜ਼ਾਦੀ ਜਿਹੜੀ ਹੈ ਉਸ ਦੇ ਲਈ ਸ਼ਹਾਦਤ ਦਿੱਤੀ, ਪਰ ਦੂਸਰੇ ਪਾਸੇ ਉਸ ਸਟੇਜ ਦੇ ਉੱਤੇ ਉਹਦੇ ਸੋਹਲੇ ਗਾਏ ਜਾ ਰਹੇ ਨੇ। ਔਰ ਉਹਦਾ ਉਹ ਜਿਹੜੀ ਹੈ ਨੌਟੰਕੀ ਜਿਹਦੇ ਵੱਲੋਂ ਇੱਕ ਮੈਗਾ ਇਵੈਂਟ ਦੇ ਨਾਂ ਥੱਲੇ ਕੀਤੀ ਜਾ ਰਹੀ ਹੈ, ਜਿਹੜਾ ਉਹਨਾਂ ਉਸੇ ਹੀ ਤਰਜ਼ ਦੇ ਉੱਤੇ ਜੋ ਔਰੰਗਜ਼ੇਬ ਦੀ ਲਾਈਨ ਸੀ, ਘੱਟ ਗਿਣਤੀਆਂ ਦੇ ਅਕਲੀਅਤਾਂ ਦੇ ਹੱਕ ਖੋਹ ਰਿਹਾ। ਸੋ ਕਿਵੇਂ ਅਸੀਂ ਗੁਰੂ ਨੂੰ ਆਪਣਾ ਮੂੰਹ ਦਿਖਾਵਾਂਗੇ? ਔਰ ਇੰਨੇ ਕਿ ਬੇਸ਼ਰਮ ਨੇ। ਔਰ ਇਹ ਹਰਮੀਤ ਕਾਲਕਾ ਇਹ ਆਪਣੀ ਸਪੀਚ ਮੰਗ ਕਰ ਰਿਹਾ ਹੈ ਕਿ ਜੀ ਇੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ 'ਤੇ ਇੱਕ ਦਿੱਲੀ ਦੇ ਵਿੱਚ ਸਿੱਖ ਯੂਨੀਵਰਸਿਟੀ ਸਥਾਪਿਤ ਕੀਤੀ ਜਾਏ। ਫਿਰ ਉਹਨੇ ਕਿਹਾ ਜੀ ਇਹ ਜਿਹੜਾ ਦਿੱਲੀ ਦਾ ਇੰਟਰਨੈਸ਼ਨਲ ਏਅਰਪੋਰਟ ਹੈ ਜਿਹੜਾ ਜ਼ਾਹਰ ਹੈ ਇੰਦਰਾ ਗਾਂਧੀ ਦੇ ਨਾਂ 'ਤੇ ਹੈ, ਇਹਦਾ ਨਾਂ ਬਦਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ 'ਤੇ ਕੀਤਾ ਜਾਏ। ਹੁਣ ਆਮ ਬੰਦੇ ਨੂੰ ਲੱਗੇਗਾ ਜੀ ਮੰਗਾਂ ਤਾਂ ਬਹੁਤ ਚੰਗੀਆਂ, ਪਰ ਉਹਨੇ ਮੋਦੀ ਨੇ ਉਹੀ ਨੌਟੰਕੀ ਬਾਣੀ ਨੂੰ ਉਹਨੇ ਕੋਟ ਵੀ ਕੀਤਾ। ਖੁਦ ਲੋਕਾਂ ਨੂੰ ਡਰ 'ਚ ਰੱਖਣ ਵਾਲਾ ਮੋਦੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਟ ਕਰ ਰਿਹਾ ਹੈ ਕਿ ਜੀ ਉਹਨਾਂ ਨੇ ਕਹਾ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਉਹ ਤੂੰ ਕਰ ਕੀ ਰਿਹਾ? ਤੁਹਾਡੀ ਸਾਰੀ ਆਈਡੀਓਲੋਜੀ ਤੁਸੀਂ ਜਿਹੜੀ ਹੈ ਉਹ ਲੋਕਾਂ ਨੂੰ ਜਿਹੜਾ ਡਰ ਦੇ ਵਿੱਚ ਉਹਨਾਂ ਨੂੰ ਖੌਫਜ਼ਦਾ ਕੀਤਾ ਹੋਇਆ। ਲੇਕਿਨ ਤੁਸੀਂ ਇਹ ਦੇਖੋ ਕਿ ਇਹਦੇ ਬਾਵਜੂਦ ਕਿ ਇਹ ਲੰਮੇ ਪਏ ਹੋਏ ਨੇ, ਇਹਨਾਂ ਨੇ ਦਿੱਲੀ ਕਮੇਟੀ ਬੀਜੇਪੀ ਦੇ ਹਵਾਲੇ ਕੀਤੀ ਹੋਈ ਹੈ। ਇਹਨਾਂ ਦੋਨਾਂ ਗੱਲਾਂ ਦੇ ਉੱਤੇ ਹੀ ਯੂਨੀਵਰਸਿਟੀ ਬਣਾਉਣ ਜਾਂ 에ਅਰਪੋਰਟ ਦਾ ਨਾਮ ਮੋਦੀ ਨੇ ਕਮੈਂਟ ਤੱਕ ਹੀ ਨਹੀਂ, ਉਹਨੇ ਸੁਣਿਆ ਹੀ ਨਹੀਂ। ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਮੋਦੀ ਦਾ ਕੋਈ ਲੈਕਚਰ ਦਿਖਾ ਦਿਓ ਪਿਛਲੇ ਜਦੋਂ ਤੋਂ 2002 ਤੋਂ ਪਹਿਲਾਂ ਵੀ ਬਾਅਦ ਵੀ ਜਿਹਦੇ 'ਚ ਉਹਨੇ ਇੰਦਰਾ ਗਾਂਧੀ ਨੂੰ ਕ੍ਰਿਟਿਸਾਈਜ਼ ਕੀਤਾ। ਉਹ ਤਾਂ ਇੰਦਰਾ ਗਾਂਧੀ ਉਹਨਾਂ ਦੀ ਦੁਰਗਾ ਹੈ, ਵਾਜਪਾਈ ਨੇ ਦੁਰਗਾ ਬਣਾਇਆ। ਔਰ ਇਹ ਕਦੇ ਨਹਿਰੂ ਦੇ ਖਿਲਾਫ ਇਹ ਕਹਿ ਦੇਣਗੇ, ਰਾਜੀਵ ਗਾਂਧੀ ਦੇ ਕਹਿ ਦੇਣਗੇ,
ਤੇ ਜਿਹੜਾ ਦਿੱਲੀ ਦਾ 에ਅਰਪੋਰਟ ਇੰਦਰਾ ਗਾਂਧੀ ਦੁਰਗਾ ਮਾਂ ਦੇ ਨਾਂ ਇਹਨਾਂ ਨੇ ਰੱਖਿਆ ਹੋਇਆ ਉਹਦਾ ਨਾਂ ਬਦਲਣਗੇ, ਬਦਲ ਵੀ ਦੇਣ ਤੇ ਇਹਦੇ ਨਾਲ ਕੀ ਫਰਕ ਪਏਗਾ। ਬਿਲਕੁਲ। ਸੋ ਕਹਿਣ ਦਾ ਮਤਲਬ ਇਹ ਹੈ ਕਿ ਭਾਈ ਉਹਨਾਂ ਨੇ ਇਸ ਸਾਰੇ ਨੂੰ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਗਲੀਬਲ ਸਿੱਖਾਂ ਨੂੰ ਫਾਹਣ ਦੇ ਲਈ ਇਹ ਡਰਾਮੇਬਾਜ਼ੀ, ਮੈਂ ਉਹਦੇ ਤੇ ਇਵੈਂਟ ਦੇ ਬਾਕੀ ਕਮੈਂਟ ਨਹੀਂ ਕਰਾਂਗੇ ਕਿਉਂਕਿ ਲਾਈਵ ਟੈਲੀਕਾਸਟ ਹੋਇਆ ਔਰ ਸਾਡੇ ਵੈਬਸਾਈਟ ਤੇ ਜਾ ਕੇ ਉਹਨੂੰ ਦੇਖਿਆ ਜਾ ਸਕਦਾ। ਬਾਕੀ ਵੀ ਮੀਡੀਆ 'ਚ ਦਰਸ਼ਕਾਂ ਪਿਕਚਰਸ ਵੀ ਦੇਖ ਰਹੇ ਹੋਣਗੇ ਸਕਰੀਨ ਦੇ ਉੱਤੇ ਕਿ ਜਿਸ ਅੰਦਾਜ਼ ਦੇ ਵਿੱਚ ਔਰ ਪੂਰਾ ਉਹੀ ਸਰਕਾਰੀ ਕਿਸਮ ਦੇ ਲੋਕ ਪਾਸ ਦੇ ਕੇ ਜੀ ਉਹਨਾਂ ਨੇ ਕਿਹਾ ਜੀ ਸਿਕਿਉਰਿਟੀ ਦਾ ਕਰਕੇ, ਔਰ ਈਵਨ ਇੱਕ ਰਾਗੀ ਸਿੰਘ ਦਾ ਅਨਾਉਂਸ ਕਰ ਰਹੇ ਸੀ ਕਾਨਪੁਰੀ ਦਾ ਆਇਆ, ਉਹ ਕਹਿੰਦੇ ਜੀ ਉੱਥੇ ਫਸ ਗਿਆ ਹੋਣਾ, ਸਿਕਿਉਰਿਟੀ ਦਾ ਬੜਾ ਝੰਜਟ ਹੈ ਔਰ ਉਹ ਇਸ ਲਈ ਉਹ ਲੇਟ ਹੋ। ਸੋ ਮਤਲਬ ਇਹ ਹੈ ਵੀ ਜੇ ਕਹਿਣਾ ਹੋਏ ਕਿ ਇਹ ਸਰਕਾਰੀ ਸ਼ੋਅ, ਪਰ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਕਿਹਾ ਕਿ ਮਾਰ ਨੇ ਮੈਗਾ ਇਵੈਂਟ ਦੇ ਨਾਂ ਥੱਲੇ ਕਿ ਉਹਨਾਂ ਨੇ ਔਰ ਪ੍ਰਭਾਵ ਇਹੀ ਦੇਣ ਦੀ ਕੋਸ਼ਿਸ਼, ਇਹੀ ਬਾਰ-ਬਾਰ ਜੇ ਤੁਸੀਂ ਮੀਡੀਆ ਚੁੱਕ ਕੇ ਦੇਖੋ ਔਰ ਮੋਦੀ ਵੀ ਆਪਣੀ ਸਪੀਚ ਰਿਪੀਟ ਕਰ ਰਿਹਾ, ਦੇਖੋ ਮੈਂ ਜਿਹੜਾ 26 ਦਸੰਬਰ ਦਾ ਦਿਨ ਵੀਰ ਬਾਲ ਦਿਵਸ ਦੇ ਤੌਰ ਤੇ ਅਸੀਂ ਐਲਾਨੇ ਹੈ ਔਰ ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ, ਜਿਸ ਲਾਂਘੇ ਤੇ ਤੁਸੀਂ 2 ਸਾਲ ਬਹਿ ਗਏ ਪਾਬੰਦੀ ਲਾ ਕੇ, ਹੁਣ ਵੀ ਪਾਸਪੋਰਟ ਦੀ ਕੰਡੀਸ਼ਨ ਰੱਖੀ ਹੋਈ ਹੈ, ਜਿੱਥੇ ਪਾਕਿਸਤਾਨ ਦੇ ਸਿਰ ਤੇ ਪਹਿਲਾਂ ਤਲਵਾਰ ਲਟਕਾਈ ਸੀ ਜੀ 5000 ਬੰਦੇ ਦਾ ਮਿਨੀਮਮ ਜਾਣ ਦਾ ਰੋਜ਼ਾਨਾ ਹੋਏ, 50 ਵੀ ਨਹੀਂ ਜਾਂਦੇ ਹੈ ਕਿਉਂਕਿ ਉਹਨਾਂ ਨੇ ਇੰਨੀਆਂ ਰੈਸਟ੍ਰਿਕਸ਼ਨਸ ਲਾਈਆਂ ਹੋਈਆਂ, ਪਾਸਪੋਰਟ ਦੀ ਕੰਡੀਸ਼ਨ ਹੈ। ਦੂਜਾ ਪਰ ਉੱਥੇ ਉਹਨੂੰ ਉਹ ਪੂਰਾ ਜਿਹੜੇ ਉਹਨਾਂ ਦੇ ਇਹ ਰੈਂਟਾ ਸਿੱਖ ਨੇ ਮਨਜਿੰਦਰ ਸਰਸਾ ਔਰ ਹਰਮੀਤ ਕਾਲਕਾ ਔਰ ਦੂਜੇ ਪੂਰਾ ਕ੍ਰੈਡਿਟ ਕਿ ਜੀ ਦੇਖੋ 75 ਸਾਲ ਦੀਆਂ ਅਰਦਾਸਾਂ ਪੂਰੀਆਂ ਕਰਤੀਆਂ, ਮੋਦੀ ਨੇ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਔਰ ਉਹ ਕਹਿ ਰਿਹਾ ਕਿ ਵੀ ਸਰਸਾ ਕਹਿ ਰਿਹਾ ਦੁਨੀਆ 'ਚ ਇੱਦਾਂ ਦੀ ਇਵੈਂਟ ਨਾ ਪਹਿਲਾਂ ਕਦੇ ਹੋਈ, ਇਹਨੂੰ ਇਮੈਜਿਨ ਕਰੋ ਨਾ ਹੀ ਕਦੇ ਹੋਣੀ ਹੈ। ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਇੰਦਰਾ ਗਾਂਧੀ ਨੇ ਵੀ 1975 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 300 ਸਾਲਾ ਜਿਹੜਾ ਉਹਨਾਂ ਦੀ ਸ਼ਹੀਦੀ ਸੀ ਮੌਕਾ, ਇਵੇਂ ਦਾ ਹੀ ਡਰਾਮਾ ਜਿਹੜਾ ਉਹ ਅਨੰਦਪੁਰ ਸਾਹਿਬ ਤੋਂ ਸੀਸਗੰਜ ਤੱਕ ਔਰ ਆ ਕੇ ਇੰਦਰਾ ਗਾਂਧੀ ਨੇ ਐਡਰੈਸ ਕੀਤਾ ਸੀ ਔਰ ਉਹਦੇ 'ਚ ਹੀ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਜਿਹੜੇ ਸਟੇਜ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸੀ, ਉਹਨਾਂ ਨੇ ਵੰਗਾਰ ਕੇ ਕਿਹਾ ਜਦੋਂ ਇੰਦਰਾ ਗਾਂਧੀ ਆਈ ਇਕੱਠ ਦੇ ਵਿੱਚ ਤਾਂ ਜਿੰਨੇ ਉਦੋਂ ਕਾਂਗਰਸ ਦੇ ਚਮਚੇ ਸੀ ਅੱਗੇ ਪਿੱਛੇ, ਜਿਵੇਂ ਅੱਜ ਇਹਨਾਂ ਹਿੰਦੂ ਤਵੀਆਂ ਦੇ ਬੀਜੇਪੀ ਦੇ ਨੇ, ਉਹ ਉੱਠ ਕੇ ਉਹਨਾਂ ਨੂੰ ਜਿਹੜਾ ਡਾਂਟ ਲਗਾਈ, ਉਹਨਾਂ ਨੂੰ ਫਟਕਾਰ ਦਿੱਤੀ ਕਿ ਬਈ ਤੁਸੀਂ ਗੁਰੂ ਦੀ ਹਜ਼ੂਰੀ 'ਚ ਉੱਠ ਕੇ ਕਰ ਰਹੇ ਹੋ। ਔਰ ਉਹਨਾਂ ਨੇ ਚੈਲੰਜ ਕਰਦਿਆਂ ਕਿਹਾ ਸੀ ਕਿ ਬੀਬੀ ਇਹ ਨਾ ਭੁੱਲੋ ਇਹ ਜਿਹੜਾ ਤੁਹਾਡਾ ਰਾਜ ਭਾਗ ਹੈ ਸਾਡੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਦੀ ਬਦੌਲਤ ਹੈ, ਅਸੀਂ ਤੁਸੀਂ ਪੁੱਠੇ ਵੀ ਲਟਕ ਜਾਓ ਸਾਰੇ ਤੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣਾ ਨਹੀਂ ਦੇ ਸਕਦੇ, ਪਰ ਇੱਕ ਗੱਲ ਦਾ ਧਿਆਨ ਰੱਖੋ ਜਿਹੜੇ ਰਾਜ ਦੇ ਸਕਦੇ ਨੇ ਉਹ ਰਾਜ ਖੋਹ ਵੀ ਸਕਦੇ ਨੇ। ਸੋ ਮੈਂ ਸਮਝਦਾ ਹਾਂ ਵੀ ਉਹ ਜਿਹੜੀ ਸਪਿਰਿਟ, ਬੇਸ਼ੱਕ ਉਦੋਂ ਡਰਾਮਾ ਕਾਂਗਰਸ ਨੇ ਕੀਤਾ ਲੇਕਿਨ ਵੰਗਾਰ ਵੀ ਉੱਥੇ ਹੀ ਹੋਈ। ਔਰ ਮੈਂ ਦੇਖ ਰਿਹਾ ਸੀ, ਮੈਂ ਕਿਹਾ ਹਾਲਾਂ ਜਦੋਂ ਇਹ ਮੋਦੀ ਦੀ ਸ਼ਾਨ 'ਚ 5 ਜਕਾਰੇ ਇਕੱਲੇ ਹੀ ਛੱਡ ਰਿਹਾ ਸੀ, ਉਹ ਪਿੱਛੋਂ ਆਵਾਜ਼ ਨਹੀਂ ਸੀ, ਜਿਹੜੇ ਸਰਕਾਰੀ ਇਕੱਠੇ ਵੀ ਕੀਤੇ ਹੋਏ ਸੀ ਉਹਨਾਂ ਦੇ ਮੂੰਹ 'ਚੋਂ ਵੀ ਆਵਾਜ਼ ਨਹੀਂ ਸੀ ਨਿਕਲ ਰਹੀ, ਲੇਕਿਨ ਇਹ ਇੱਕ ਪੂਰਾ ਆਰਕੈਸਟ੍ਰੇਟਡ ਸ਼ੋਅ ਸੀ ਇਹਨਾਂ ਦਾ ਔਰ ਅਸੀਂ ਇਹ ਆਸ ਹੀ ਕਰ ਸਕਦੇ ਹਾਂ। ਔਰ ਉਹ ਸਾਰੇ ਟ੍ਰੇਟਰ ਜਿਹੜੇ ਉਹਨੂੰ ਪਟਨਾ ਸਾਹਿਬ ਦਾ ਰਣਜੀਤ ਸਿੰਘ ਗੌਰ ਜਿਹੜਾ ਕਹਿ ਕੇ ਗਿਆ ਜੀ ਹਿੰਦੂਆਂ ਨੂੰ ਵੀ ਪ੍ਰਬੰਧਕੀ ਕਮੇਟੀਆਂ 'ਚ ਸਿੱਖ ਸ਼ਾਮਲ ਕਰਵਾਉਣ, ਔਰ ਇਸੇ ਤਰ੍ਹਾਂ ਦੇ ਹੋਰ ਜਿਹੜੇ ਨੇ ਟੌਂਟ ਬਟੌਂਟ ਇਕੱਠੇ ਕੀਤੇ ਹੋਏ ਸੀ। ਆਉਣ ਵਾਲੇ ਪੀਰੀਅਡ 'ਚ ਅਸੀਂ ਇਹਨਾਂ ਦੇ ਹੋਰ ਵੀ ਇਸ ਕਿਸਮ ਦੇ ਜਿਹੜੀ ਹੈ ਉਹ ਦੇਖਾਂਗੇ ਨੌਟੰਕੀਆਂ, ਲੇਕਿਨ ਕੁੱਲ ਮਿਲਾ ਕੇ ਇਸ ਵਾਰ ਜਿਹੜਾ ਇਹ ਮੈਸੇਜ ਇਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਅਸੀਂ ਗੁਰੂ ਤੇਗ ਬਹਾਦਰ ਦੇ ਸਭ ਤੋਂ ਸਚਿਆਰੇ ਪੈਰੋਕਾਰ ਹਾਂ। ਇਹੀ ਗੱਲ ਅਮਿਤ ਸ਼ਾਹ ਨੇ, ਮੋਦੀ ਨੇ ਕਿ ਅਸੀਂ ਜੋ ਕਰ ਰਹੇ ਹਾਂ ਭਾਰਤ ਸ਼ਾਈਨ ਕਰੇਗਾ, 100 ਸਾਲ ਤੱਕ ਜਦੋਂ ਹੋਏਗਾ ਔਰ ਅਸੀਂ ਗੁਰੂਆਂ ਦੇ ਰਸਤੇ ਤੇ ਚੱਲ ਰਹੇ ਹਾਂ, ਗੁਰੂਆਂ ਦਾ ਸਾਡੇ ਤੇ ਆਸ਼ੀਰਵਾਦ ਹੈ ਔਰ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੈ, ਇਸ ਤੋਂ ਵੱਡਾ ਕੋਈ ਕੁਫਰ ਨਹੀਂ ਹੈ। ਗੁਰੂਆਂ ਦਾ ਰਸਤਾ ਮੁਹੱਬਤ ਪਿਆਰ ਦਾ ਹੈ, ਗੁਰੂਆਂ ਦਾ ਰਸਤਾ ਸਭ ਨੂੰ ਗਲਵੱਕੜੀ 'ਚ ਲੈਣ ਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮੁੱਢਲੇ ਧਾਰਮਿਕ ਆਜ਼ਾਦੀ ਦੇ ਹੱਕ ਲਈ ਹੈ ਔਰ ਜਿਹੜੀ ਹਕੂਮਤ ਅੱਜ ਹੈ ਇਹ ਤਾਂ ਨਾਜ਼ੀਆਂ ਦੀ ਤਰਜ਼ ਦੀ ਹਿੰਦੁਸਤਾਨ ਦੇ ਥੱਲੇ ਮੁੱਢਲੇ ਹੱਕ ਖੋਹਣ ਦੀ ਹੈ। ਔਰ ਇਹਨਾਂ ਨੂੰ ਅਲਟੀਮੇਟਲੀ ਇਹ ਠੀਕ ਹੈ ਕਿ ਬਹੁਤ ਵਾਰ ਮੂਵਮੈਂਟਸ ਦੇ ਵਿੱਚ ਅਪਸ ਡਾਊਨਸ ਹੁੰਦੇ ਨੇ, ਇਹ ਸਮਝਦੇ ਨੇ ਕਿ ਜੀ ਅਸੀਂ ਭਰਮਾ ਲਿਆ ਇੱਕ ਵੱਡਾ ਹਿੱਸਾ ਰੈਂਟਾ ਸਿੱਖ, ਕਿਵੇਂ ਹੀ ਰੈਂਟਾ ਮੁਸਲਿਮ ਵੀ ਜਿਹੜੇ ਪਹਾੜੇ ਦੇ ਟੱਟੂ ਨੇ, ਪਰ ਸਿੱਖ ਕੌਮ 35 ਮਿਲੀਅਨ ਸਿੱਖ ਕੌਮ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਸੱਚ ਹੱਕ ਇਨਸਾਫ ਤੇ ਆਧਾਰਿਤ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਏਗੀ।
ਇਸ ਕਿਸਮ ਦੀਆਂ ਨੌਟੰਕੀਆਂ ਔਰ ਇਸ ਕਿਸਮ ਦੇ ਨੌਟੰਕੀਬਾਜ਼ ਅਲਟੀਮੇਟਲੀ ਇਤਿਹਾਸ ਦੇ ਕੱਟੇ 'ਚ ਗਵਾਚਣਗੇ। ਪਹਿਲਾਂ ਵੀ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਹੁੰਦੀਆਂ ਰਹੀਆਂ ਨੇ ਔਰ ਅਲਟੀਮੇਟਲੀ ਟਰੂਥ ਪ੍ਰੀਵੇਲ ਕਰੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।